अस्सलाम वालेकुम मैं दस रही जी रात तुसीं वेख रहे यूट्यूब चैनल पंजाबी मुंडा ते अज दा नवां व्लॉग स्टार्ट करने आ। ते सवेर दा टाइम सी ते सुबह दे तकरीबन 8 वजे 7 वजे ते सुबह दा मंजर सी ते असीं ना जेह्ड़ा ढिंजन आ असीं वाहन लगे आ ते अब्बू हुणी पान गए ने तवे ते मैं पहले व्लॉग स्टार्ट कर लेना तुहानूं विखाने ते साडी मछ ते पनीरी साडी ना 5 दिनां दी हो गई है ते पनीरी साडी तैयार हो चली है ते माशाअल्लाह से ढिंजन बीजिया सी ते हुण साडे ना मेरे जिन्ना मेरे जिन्ना ढिंजन हो गया ते असीं कहण वाह दी है ते ढिंजन असीं ओह भी बीजे ते आ भी बीजिया सी ते घर दे बिल्कुल सामने आ घर दा मंजर ते मैं क्या पहले व्लॉग स्टार्ट कर ली है ते जेह्ड़ा ढिंजन बीजिया सी ते हुण अब्बू हुणी तवे पान गए ने ते उसी वाहने आ ते नाल तुहानूं विखाने आ कि ढिंजन दा एह् फायदा है कि बीज दो ना ते उस तो बाद खाद बन जाती है DAP ते सही मसलन काम करदा ते इस करके असीं क्या कि चलो ढिंजन बीज के ਇਹਦੀ ਜਿਹੜੀ ਨਾ ਖਾਦ ਬਣ ਜਾਂਦੀ ਹੈ ਤੇ ਨਾਲੇ ਨਾ ਇਹਨੂੰ ਬੀਜਦੀ ਹੈ ਤੇ ਫਿਰ ਇਹਦੇ ਚ ਨਾ ਖਾਦ ਥੋੜੀ ਪਾਣੀ ਪੈਂਦੀ ਹੈ DAP ਖਾਦ ਦਾ ਮੁਕਾਬਲਾ ਕਰਦਾ ਢਿੰਜਨ ਤੇ ਅਸੀਂ ਇੱਧਰ ਹੀ ਬੀਜਿਆ ਸੀ ਤੇ ਉੱਧਰ ਹੀ ਬੀਜਿਆ ਸੀ ਤੇ ਵਿੱਚ ਘਰ ਹੁਣ ਧਾਰੇ ਤੇ ਧਾਰ ਜਿਹੜੀ ਤੋਰੀ ਦੇ ਅਸੀਂ ਚੁੱਕ ਲਾਂਗੇ ਤੇ ਇੱਥੇ ਹੁਣ ਅਸੀਂ ਮੂੰਜੀ ਦੀ ਤਿਆਰੀ ਕਰਨ ਦੇ ਆ ਕਿਉਂਕਿ ਫਿਰ ਮੂੰਜੀ ਲੇਟ ਹੁੰਦੀ ਆ ਇਸ ਕਰਕੇ ਹੁਣ ਇਹਨੂੰ ਵਾਹਨੇ ਆ ਤੇ ਵਾਹ ਕੇ ਤੇ ਫਿਰ ਇਹਨੂੰ ਕੱਦੂ ਕਰ ਦਾਂਗੇ ਕੱਦੂ ਕਰਕੇ ਇਹ ਸਾਰਾ ਮਸਲਨ 2-3 ਕਿੱਲੇ ਨਾਲ ਜਿਹੜਾ ਢਿੰਜਨ ਬੀਜਿਆ ਸੀ ਤੇ ਇਹਨੂੰ ਕੱਦੂ ਕਰਕੇ ਇਹਨੂੰ ਨੱਪ ਦੇਵਾਂਗੇ ਫਿਰ ਖਾਦ ਬਣ ਜਾਏਗੀ ਤੇ ਫਿਰ ਉਸ ਤੋਂ ਬਾਅਦ 10 ਦਿਨਾਂ ਬਾਅਦ ਅਸੀਂ ਮੂੰਜੀ ਲਾ ਅਸੀਂ ਵਾਹਨ ਲੱਗਿਆ ਜੀ ਢਿੰਜਨ ਕਿਉਂ ਸੰਭਾਲ ਹੈ ਢਿੰਜਨ ਵਾਹਨ ਲੱਗੇ ਆ ਨਾ ਮਾਂ ਨੇ ਪਿੰਨ ਕੱਢਣ ਲੱਗਾ ਦੀ ਤਵਿਆਂ ਦੀ ਤੇ ਢਿੰਜਨ ਸਾਡਾ ਵਾਵਾ ਵੱਡਾ ਹੋ ਗਿਆ ਨਾ ਸਭਾਨ ਹਨਾ ਵਲੋਗ ਸਟਾਰਟ ਕਰ ਤੇ ਆਏ ਤਵੇ ਮਾਰਨੇ ਉਹ ਪੈੜੀ 'ਚ ਤੇ ਹੁਣ ਤਵੇ ਮਾਰਨ ਲੱਗੇ आगे सवारा पा रहा है सवेर से टाइम से तैसे तुम्हारा लगे तवे सूरज निकल आया ते तवे से मारन लगे हैं चला बच गया चुंगा वड्डा हो गया ना समान है कि छोटा छोटा रह गया फिर ही बथेरा वड्डा ना साडे नाल गवांढी ने पट्ठे बीजे होए बाजरा ते चरी ते असीं नाल ढिंजन बीजिया ਤੇ ਅਸੀਂ ਪੱਠੇ ਵਾਈ ਜੰਨੇ ਆ ਨਾ ਸਭਾ ਸਾਰੇ ਪੱਠੇ ਵਾਹ ਦਨੇ ਅਸੀਂ ਹਾਂਜੀ ਹੈ ਵੇਖੋ ਸਾਡਾ ਢਿੰਜਨ ਕਿਹੜਾ ਵੱਡਾ ਹੋ ਗਿਆ ਪਾਪਾ ਹੁਣ ਵਾਹਣਾ ਸ਼ੁਰੂ ਕਰ ਦਿੱਤਾ ਵਾਹ ਕੇ ਤੇ ਦਸਤੀ ਕੱਦੂ ਮਾਰ ਦੇਣਾ एक सीने सवाल लम्मे पैना ना नहीं पोट के सुट्ठी जाते तवे है ना पोट के सुट्ठी जाते हूँ अज सारा ही वख जाना ना जिन्नी हरियाई से सारी वख जानी एड्डी हरी फसल हुई सी ना हूँ सारी वख जानी ते अज दे व्लॉग तुहानूं विखाने आ कि ढिंजन किवें वाही दा वाह के कद्दू मार देना असीं मगरों ਤੇ ਸਾਰਾ ਵਖੀ ਜਾਂਦਾ ਮਸਲਨ ਹਰਿਆਈ ਜਿਹੜੀ ਨਾ ਸਾਰੀ ਖਤਮ ਹੋਈ ਜਾਂਦੀ ਹੈ ਕਿ ਮੈਂ ਕਿ ਤੁਹਾਨੂੰ ਵਿਖਾ ਦਈਏ ਪਹਿਲੋਂ ਹਰਿਆਈ ਹੁੰਦੀ ਹੈ ਤੇ ਯਕਦਮ ਇਸ ਬਹਾਨੇ ਇੱਕ ਅੱਧੇ ਘੰਟੇ ਦੇ ਵਿੱਚ ਹਰਿਆਈ ਖਤਮ ਸਾਰਾ ਹਾਂਜੀ ਜੀ ਉਹ ਪਹਿਲੀ ਵਾਹ ਦਿੱਤੀ ਹੈ ਤੇ ਇਹ ਵੀ ਢਿੰਜਨ ਸਾਰਾ ਵਖ ਗਿਆ ਤੇ ਅੱਬੂ ਨਹੀਂ ਵਾਹਦੇ ਨੇ ਤੇ ਤਕਰੀਬਨ ਥੋੜਾ ਜਿਹਾ ਰਹਿ ਗਿਆ ਤੇ ਮਾਂ ਜਰਾ ਖਾਲੀ ਛਾਂਗਣ ਦਿਆ ਤੇ ਮੈਂ ਟੂਬਲ ਚੜਾ ਕੇ ਆਇਆ ਤੇ ਅੱਬੂ ਨਹੀਂ ਸਾਰਾ ਵਾਹ ਕੇ ਤੇ ਹੁਣ ਅਸੀਂ ਕੱਦੂ ਮਾਰਨਾ ਸ਼ੁਰੂ ਕਰ ਦਾਂਗੇ ਇਹ 'ਚ ਕੱਦੂ ਹੋ ਗਿਆ ਵੇਖੋ ਤੇ ਇਹੀ ਵਾਂਦੇ ਆ ਤੇ ਤਕਰੀਬਨ 9:30 ਦਾ ਟਾਈਮ ਹੋ ਗਿਆ ਤੇ ਜੇ ਪਾਣੀ ਅੱਜ ਪਾਉਂਦੇ ਫਿਰ ਤੇ 8 ਦਿਨਾਂ ਬਾਅਦ ਚ ਮੂੰਜੀ ਲਾ ਦਿਆਂਗੇ ਤੇ ਅੱਬੂ ਹੁਣੀ ਹੁਣ ਵਾਂਦੇ ਨੇ ਥੋੜਾ ਜਿਹਾ ਤਕਰੀਬਨ ਰਹਿ ਗਿਆ ਤੇ ਵਾਹ ਚਲਾ ਤੇ 2 ਕਿੱਲੇ ਵਾਹ ਚੱਲੇ ਨੇ ਤੇ ਬਾਅਦ ਕੱਦੂ ਮਾਰਾਂਗੇ ਹਾਂਜੀ ਜੀ ਪਾਣੀ ਲਾ ਦਿੱਤਾ ਟਿਊਬਲ ਚਲਾ ਕੇ ਤੇ ਕੱਦੂ ਕੱਲ ਦਾ ਮਾਰਿਆ ਸੀ
ਤੇ ਇਹ ਕੱਦੂ ਨਾ ਇਸ ਕਰਕੇ ਮਾਰਦੀ ਦਾ 8 ਦਿਨ ਪਹਿਲੋਂ, ਕਿਉਂਕਿ ਜਿਹੜੀ 8 ਦਿਨ ਪਹਿਲੋਂ ਪਾਣੀ ਸੁੱਕਣਾ ਹੁੰਦਾ ਨਾ ਉਹ ਫਿਰ ਮੂੰਜੀ ਦੇ ਵਿੱਚ ਨਹੀਂ ਸੁੱਕਦਾ। ਹੁਣ ਪਾਣੀ ਸੁੱਕ ਵੀ ਜਾਵੇ ਨਾ ਤੇ ਫਿਰ ਮੂੰਜੀ ਸੁੱਕਦੀ ਨਹੀਂ। ਤਕਰੀਬਨ 8 ਦਿਨ ਅਸੀਂ ਕੱਦੂ ਮਾਰੀ ਰੱਖੀਦਾ, 8 ਦਿਨਾਂ ਦੇ ਬਾਅਦ ਫਿਰ ਕੱਦੂ ਫੇਰ ਮਾਰ ਕੇ ਤਾਜ਼ਾ ਕਰਕੇ ਫਿਰ ਅਸੀਂ ਮੂੰਜੀ ਲਾਈਦੀ ਤੇ 8 ਦਿਨ ਇਸ ਕਰਕੇ ਕੱਦੂ ਮਾਰੀ ਦਾ, ਕਿਉਂਕਿ ਜਿਹੜੀ ਹੈ ਨਾ ਫਿਰ ਜਿਹੜੀ ਪੈਲੀ ਹੈ ਨਾ ਨਰਮ ਹੋ ਜਾਂਦੀ ਹੈ ਤੇ ਨਾਲੇ ਜਿਹੜਾ ਹੁਣ ਪਾਣੀ ਸੁੱਕਣਾ ਨਾ ਫਿਰ ਬਾਅਦ ਚ ਨਹੀਂ ਸੁੱਕਦਾ, ਫਿਰ ਮੂੰਜੀ ਤੁਰ ਪੈਂਦੀ, ਸੁੱਕਦੀ ਨਹੀਂ ਹੈਗੀ। ਤੇ ਇਸ ਕਰਕੇ ਅਸੀਂ ਨਾ ਸਾਰੇ ਪਲਾਟ 'ਚ ਕੱਦੂ ਮਾਰ ਦਿੱਤਾ ਸਾਰਾ ਹੀ, ਤੇ ਇਹਨੂੰ ਨਾ ਹੁਣ ਪਾਣੀ ਪਾਈ ਜਾਵਾਂਗੇ। ਉਹ ਜਿੱਥੇ ਤਵੇ ਮਾਰਨ ਦੇ ਨੇ ਅੱਬੂ ਹਣੀ ਉੱਥੇ ਵੀ ਅਸੀਂ ਕੱਦੂ ਮਾਰ ਕੇ ਉੱਥੇ ਹੀ ਪਾਣੀ ਪਾਵਾਂਗੇ। ਕੱਦੂ ਪੁਰਾਣਾ ਹੋ ਜਾਏਗਾ 8 ਦਿਨ, ਤਕਰੀਬਨ ਅਗਲੇ ਹਫਤੇ ਸੇ ਜਾ ਕੇ ਮੂੰਜੀ ਲਾਣੀ ਤੇ ਅਗਲੇ ਹਫਤੇ ਤੱਕ ਕਰਨਾ ਇੰਨੇ ਬਿਹਤਰੀਨ ਐ ਸਹੀ ਹੋ ਜਾਣਾ। ਤੇ ਇਸ ਕਰਕੇ ਅਸੀਂ ਕਿਹਾ ਕਿ ਕੱਦੂ ਮਾਰ ਦਿੰਦੇ ਆ ਨਾ, ਪਾਣੀ ਪਾਈ ਜਾਂਦੇ ਆ ਤੇ ਫਿਰ ਜਦੋਂ ਫਿਰ ਬਾਅਦ ਚ ਫਿਰ ਦੁਬਾਰਾ ਜਦੋਂ ਕੱਦੂ ਹੋਣਾ ਨਾ ਫਿਰ ਇਹਨੇ ਬਿਹਤਰੀਨ ਬਣ ਜਾਣਾ, ਫਿਰ ਪਾਣੀ ਸੁੱਕਣਾ, ਕਿਉਂਕਿ ਤੁਹਾਨੂੰ ਪਤਾ ਇੱਧਰ ਰੇਤਲੀ ਜਗ੍ਹਾ ਤੇ ਪਾਣੀ ਸੁੱਕ ਜਾਂਦਾ। ਇਸ ਕਰਕੇ ਫਿਰ ਅਸੀਂ ਨਾ ਕੱਦੂ ਮਾਰੀ ਦਾ 2 ਵਾਰੀ ਤੇ ਫਿਰ ਪਾਣੀ ਨਹੀਂ ਸੁੱਕਦਾ ਹੈਗਾ। ਤੇ ਹੁਣ ਅੱਬੂ ਨਹੀਂ ਵਾਂਦੇ ਤੇ ਮੈਂ ਪਹਿਲੇ ਕਰਨ ਪਾਣੀ ਲਾਇਆ ਤੇ ਮੈਂ ਨਾ ਅੱਬੂ ਨਹੀਂ ਕਹਿੰਦੇ ਕਿ ਉਹ ਜਿਹੜਾ ਨਾ ਉੱਥੇ ਨੱਕਾ ਲਾ ਦੇ ਵੱਟ ਤੇ, ਕਿਉਂਕਿ ਇੱਕ ਕਿਆਰਾ ਭਰ ਕੇ ਨਾ ਫਿਰ ਦੂਸਰੇ ਬੰਦਾ ਕਿਆਰੇ 'ਚ ਟੋਕ ਕਰ ਸਕਦਾ। ਤੇ ਫਿਰ ਮੈਂ ਨਾ ਉਹ ਨੱਕਾ ਰੱਖ ਕੇ ਤੇ ਮੈਂ ਬੋਲਾ ਚੁੱਕਣ ਆਇਆ ਤੇ ਮੈਂ ਕਿਹਾ ਮੈਂ ਨੱਕਾ ਲਾ ਦਿਆਂ ਤੇ ਰਹਿਮਾਨ ਖਾਲਾ ਚੰਗਣ ਦਿਆ ਸੀ। ਤੇ ਇੰਜ ਜਿਹੜੀ ਵਾਟ ਹੈ ਨਾ ਇੱਥੇ ਅਸੀਂ ਨਾ ਨੱਕਾ ਲਾ ਦਿੱਤਾ, ਇੱਕ ਕਿਆਰਾ ਭਰ ਕੇ ਨਾ ਦੂਸਰੇ ਕਿਆਰੇ 'ਚ ਫਿਰ ਨੱਕਾ ਚੁੱਕ ਦਿੱਤਾ। ਫਿਰ ਵੱਡੇ ਵੱਡੇ ਨੱਕੇ ਖੋਲਣ ਦੀ ਲੋੜ ਕੋਈ ਨਹੀਂ ਹੁੰਦੀ। ਮੈਂ ਹੁਣ ਨੱਕਾ ਲਾਉਣ ਅੱਗੇ ਪਰਛਾਵਾਂ ਪਾ ਗਿਆ ਪਿਛਲੇ ਸਾਲ ਮਾਮੇ ਪਿਛਲੇ ਸਾਲ ਪਰਛਾਵਾਂ ਪਾ ਗਿਆ, ਐਤਕਰ ਲੱਗੇ ਨਹੀਂ, ਥੋੜੇ ਥੋੜੇ ਛੋਟੇ ਛੋਟੇ ਲੱਗੇ ਹੁਣ ਥੋੜੇ ਜਿਹੇ ਪਾ ਉਧਰ ਹੋਰ ਕਿਹਨੂੰ ਨਿਕਲੇ ਐਨੂੰ ਤਾਂ ਵੇਖ ਇੱਧਰ ਤੇ ਵੇਖ ਬੜਾ ਵੱਡਾ ਲੱਗਾ। ਅਸੀਂ ਜੂਸ ਬਣਾ ਲਿਆ ਵੀ ਯਾਰ ਉਹਦਾ, ਇਹ ਉਧਰ ਮੂੰਜੀ ਚ ਆਂਦਾ ਰਿਹਾ ਐ ਕਿੱਧਰ ਵੇਖ ਲਿਆ ਇਹਨੇ ਅਵੇ ਅੱਧਾ ਫਲ ਲੱਗਾ ਤੇ ਅੱਧਾ ਲੱਗਾ ਹੀ ਕੋਈ ਖੇਤ ਸਵਾਹ ਆਂਦੀ ਪੈ। ਪਿਛਲੇ ਸਾਲ ਤੱਕ ਮੂੰਜੀ ਲਾਂਦਾ ਰਿਹਾ ਨਾ ਤੇ ਪਰਛਾਵਾਂ ਪਾਤਾ ਤੇ ਹੋਰ ਇੱਥੇ ਮੂੰਜੀ ਲਾਈ ਤਾਂ ਤੇ ਪਰਛਾਵਾਂ ਪਿਆ। ਹਾਂਜੀ ਨੱਕਾ ਤੇ ਲਾ ਬੈਠੇ ਤੇ ਨੱਕਾ ਪਰ ਨਾ ਉੱਚਾ ਲੱਗ ਗਿਆ, ਪਾਣੀ ਜਿਹੜਾ ਨਾ ਖਾਲ ਫੁੱਲ ਭਰ ਗਿਆ ਤੇ ਡਰੀ ਕਿ ਰੁੜ ਨਾ ਜਾਵੇ। ਤੇ ਕੋਈ ਨੀ, ਕਿਆਰਾ ਵੀ ਭਰ ਚੱਲਾ ਹੀ ਹੈ ਤੇ ਕਿਆਰਾ ਭਰ ਚੱਲਾ ਤੇ ਫਿਰ ਨਾ ਮੈਂ ਅਗਲੇ ਕਿਆਰੇ ਨੂੰ ਲਾਣਾ। ਤੇ ਅੱਬੂ ਹੋਣੀ ਜਿਹੜੇ ਨਾ ਪਨੀਰੀ ਨੂੰ ਖਾਦ ਖਿਲਾਰਨ ਲੱਗ ਪਏ, ਇਹਨੂੰ ਨਜ਼ਰ ਕੋਈ ਨਹੀਂ ਆਉਂਦਿਆਂ ਲੱਗ ਜਾ ਕੇ ਵਿਖਾਣਾ। ਤੇ ਨੱਕਾ ਜਿਹੜਾ ਨਾ ਹੈ ਛੋਟਾ ਜਿਹਾ ਤੇ ਲੱਗ ਉੱਚਾ ਗਿਆ ਤੇ ਖਾਲ ਜਿਹੜਾ ਨਾ ਫੁੱਲ ਭਰ ਗਿਆ ਤੋਰੋ ਤੋਂ। ਤੇ ਤਕਰੀਬਨ 9 9:30 ਦਾ ਟਾਈਮ ਹੋ ਗਿਆ ਤੇ ਮਾਸ਼ਾਅੱਲਾ ਧੁੱਪ ਵੀ ਸਹੀ ਨਿਕਲ ਆਈ, ਸੂਰਜ ਸਹੀ ਬਿਹਤਰੀਨ ਨਿਕਲਿਆ ਪਿਆ। ਤੇ ਮੈਂ ਕਿਹਾ ਪਾਣੀ ਲਾ ਲਈਏ। ਨੱਕਾ ਜਿਹੜਾ ਨਾ ਉੱਕਾ ਹੀ ਉੱਚਾ ਲੱਗ ਗਿਆ ਤੇ ਪਾਣੀ ਥੋੜਾ ਥੋੜਾ ਜਾਣ ਦਿਆ ਨਾ ਤੇ ਇਧਰ ਵੀ ਥੋੜਾ ਥੋੜਾ, ਕਿਉਂਕਿ ਨੱਕਾ ਛੋਟਾ ਨਾ ਤੇ ਪਾਣੀ ਫਿਰ 6-7 ਦੀ ਡਿਲੀਵਰੀ ਹੈ ਤੇ ਫਿਰ ਇਸ ਕਰਕੇ ਪਾਣੀ ਨਾ ਜ਼ਿਆਦਾ ਹੈ ਤੇ ਨੱਕਾ ਛੋਟਾ ਲੱਗ ਗਿਆ। ਤੇ ਕੋਈ ਨਹੀਂ ਕਿਆਰਾ ਭਰ ਚੱਲਾ ਇਹਦਾ ਮੁਕੰਮਲ ਤੇ ਉਹ ਜਿਹੜਾ ਅਗਲਾ ਕਿਆਰਾ ਨਾ ਉਹਨੂੰ ਪਾਣੀ ਲਾ ਦਿਆਂਗੇ। ਤੇ ਉਹਨੇ ਪਾਣੀ ਲਾ ਕੇ ਜਿਹੜਾ ਢੀਂਜਣ ਵਾਇਆ ਤੁਹਾਨੂੰ ਪਤਾ, ਫਿਰ ਉਹਨੂੰ ਪਾਣੀ ਲਾ ਕੇ ਤੇ ਉਹਨੂੰ ਫਿਰ ਕੱਦੂ ਮਾਰ ਕੇ ਨੱਪਣਾ। ਤੇ ਫਿਲਹਾਲ ਪਨੀਰੀ ਨੂੰ ਅਸੀਂ ਖਾਦ ਪਾ ਦਈਏ, ਖਾਦ ਪਾ ਕੇ ਭਰ ਦਈਏ ਨਾ, ਖਾਦ ਪਾ ਕੇ ਭਰ ਦਾਂਗੇ ਨਾ ਤੇ ਖਾਦ ਪਾ ਦਿੰਦੇ ਹਾਂ। ਖਾਦ ਪਾਉਣ ਤੋਂ ਬਾਅਦ ਤੇ 5-6 ਦਿਨਾਂ ਨੂੰ ਸਾਡੀ ਮੂੰਜੀ ਤਿਆਰ ਹੋ ਜਾਣੀ ਪਨੀਰੀ ਦੀ, ਫਿਰ ਫਲਾਣੀ ਸ਼ੁਰੂ ਕਰ ਦੇਣੀ ਹੈ। ਤੇ ਅੱਗੋਂ ਨਹੀਂ ਕਰਿਆ ਸਾਨੂੰ ਖਾਦ ਲਿਆਓ ਯੂਰੀਆ ਤੇ ਖਾਦ ਪਾ ਦਈਏ, ਨਾਲ ਛੋਟੀ ਹੋ ਜਾਏਗੀ। ਹੁਣ ਮੈਂ ਇਹ ਭਰ ਕੇ ਤੇ ਪਨੀਰੀ ਨੂੰ ਪਾਣੀ ਲਾ ਦੇਣਾ। ਪਨੀਰੀ ਉਸ ਤੋਂ ਬਾਅਦ ਇਹ ਤਕਰੀਬਨ ਭਰਦੇ ਭੁਰਦੇ ਸਾਰਾ ਕੁਝ ਸ਼ਾਮ ਪੈ ਜਾਂਦੀ। ਸੋਲਰ ਦਾ ਇਹ ਫਾਇਦਾ ਨਾ। ਤੇ ਹੁਣ ਇਹ ਭਰ ਚੱਲੀ ਖਾਲ ਜਿਹੜਾ ਰੋੜਨ ਤੇ ਹੀ ਆ ਗਿਆ ਤੇ ਕੋਈ ਨਹੀਂ ਭਰ ਕੇ ਮੈਂ ਅਗਲੇ ਘਰੇ ਨੂੰ ਲਾ ਦਿੰਦਾ ਪਾ। ਤੇ ਤੁਸੀਂ ਸਾਡੇ ਵਲੋਗ ਨਾਲ ਜੁੜੇ ਰਹਿਣਾ। ਅੱਜ ਬੜਾ ਹੀ VIP ਵਲੋਗ, ਕਿਉਂਕਿ ਆਈਫੋਨ ਤਾਂ ਅੱਜ ਬਣਾਉਂਦੇ ਆ ਤੇ ਇਸ ਕਰਕੇ ਫਿਰ ਤੁਹਾਨੂੰ ਪਤਾ ਹੀ ਹੈ ਇਹਦਾ ਰਿਜ਼ਲਟ ਤੁਸੀਂ ਆਪ ਦੇਖ ਸਕਦੇ ਹੋ ਕਿਵੇਂ ਦਾ। ਤੇ ਤੁਸੀਂ ਸਾਡੇ ਵਲੋਗ ਨਾਲ ਜੁੜੇ ਰਹਿਣਾ। ਦੁਆਵਾਂ ਯਾਰ ਅੱਬੂ ਨਹੀਂ ਖਾਦ ਖਿਲਾਰਨ ਦੇ ਨੇ ਤੇ ਮੈਂ ਬੋਲ ਨਹੀਂ ਸਕਦਾ ਕਿਉਂਕਿ ਅੱਬੂ ਨਹੀਂ ਗੁੱਸੇ ਹੋਣ ਲੱਗ ਪੈਂਦੇ ਕਿ ਵੀਡੀਓ ਕਿਉਂ ਬਣਾਉਣ ਲੱਗ ਪੈਂਦਾ, ਇਸ ਕਰਕੇ ਮੈਂ ਨਹੀਂ ਬੋਲਾਂਗਾ। ਤੇ ਅੱਬੂ ਨਹੀਂ ਦੂਰ ਗਏ ਨੇ ਤੇ ਵੀਡੀਓ ਬਣਾਉਣ ਦੇ ਆ ਤੇ ਖਾਦ ਖਿਲਾਰਨ ਦੇ ਨੇ। ਖਾਦ ਖਿਲਰ ਚੱਲੀ ਤੇ ਮੈਂ ਬਾਅਦ 'ਚ ਪਾਣੀ ਲਾਉਣਾ, ਨੱਕੇ ਨੁੱਕੇ ਲਾ ਕੇ ਨਾ ਇਹਨੂੰ ਬਾਅਦ 'ਚ ਪਾਣੀ ਲਾਉਂਦੇ, ਬਾਅਦ 'ਚ ਇਹ ਵਾਹਨ ਨੂੰ ਪਾਣੀ ਲਾਵਾਂਗੇ ਤੇ ਉਹ ਵਾਹਨ ਨੂੰ ਫਿਰ ਕੱਦੂ ਮਾਰਨੇ ਸ਼ੁਰੂ ਕਰਦਾ। ਤੇ ਨੱਕਾ ਥੋੜ੍ਹਾ ਲੀਕ ਸੀ, ਪਾਣੀ ਖਾਲ 'ਚ ਆ ਗਿਆ ਤੇ ਮੈਂ ਇਹਨੂੰ ਪਾਣੀ ਲਾਉਣਾ ਤੇ ਐਸ ਕਿਆਰੇ ਨੂੰ ਤੇ ਫਿਰ ਕੱਢਨੇ। ਸਾਡੇ ਫਲ ਫੁੱਲ ਦੇ ਬੂਟੇ ਲੱਗੇ ਨੇ, ਕੇਲੇ ਲੱਗੇ ਨੇ, ਉਸ ਤੋਂ ਬਾਅਦ ਅਨਾਰ, ਖਜੂਰਾਂ, ਆਰੂ, ਜਾਮਨੂੰ, ਹਰ ਚੀਜ਼ ਦੀ ਅਮਰੂਦ ਲੱਗੇ ਪਏ। ਤੇ ਮੈਂ ਅਗਲੇ ਘਰੇ ਨੂੰ ਪਾਣੀ ਪਨੀਰੀ ਭਰ ਗਈ ਤੇ ਪਨੀਰੀ ਭਰ ਕੇ ਤੇ ਪਾਣੀ ਲਾ ਦਿੱਤਾ ਵਾਹਨ, ਉਹ ਸਾਹਮਣੇ ਵਾਹਨ ਪਾਣੀ ਲਾ ਦਿੱਤਾ ਤੇ ਮਾਸ਼ਾਅੱਲਾ ਪਨੀਰੀ ਸਾਰੀ ਨਾ ਭਰ ਗਈ। ਤੇ ਮੈਂ ਕਿਹਾ ਚਲੋ ਤੇ
ਤਕਰੀਬਨ ਟਾਈਮ ਹੋ ਗਿਆ ਏ ਜਿਹੜੀ ਨਾ ਅਜ਼ਾਨ ਹੋਣ ਲੱਗ ਪਈ ਜ਼ੋਰ ਦੀ ਤੇ ਪਨੀਰੀ ਭਰ ਕੇ ਨਾ ਤੇ ਵਾਹਨ ਪਾਣੀ ਲਾ ਕੇ ਤੇ ਅਮੀ ਹੁਣ ਕਿਹਦੀ ਜਾ ਸਬਜ਼ੀ ਲਾਇਆ ਭੱਜ ਕੇ ਤੇ ਸੂਰਜ ਜਿਹੜਾ ਉਹ ਬਥੇਰਾ ਤੇਜ਼ ਸੀ, ਗਰਮੀ ਹੱਦ ਜ਼ਿਆਦਾ ਸੀ ਤੇ ਮੈਂ ਨਾਲੇ ਪਿੰਡ ਚੱਲਾਂ ਸਾਂ ਤੇ ਮੈਂ ਨਾ ਦੋਸਤ ਇੱਕ ਨੇ ਆਰੂ ਨੇ ਮੰਗੇ ਤੇ ਮੈਂ ਨਾ ਬੜੇ ਬਿਹਤਰੀਨ ਮੋਟੇ ਬੜੇ ਪਿਆਰੇ ਆਰੂ ਜਿਹੜੇ ਨਾ ਮੈਂ ਤੋੜ ਕੇ ਆਪਣੇ ਦੋਸਤ ਵਾਸਤੇ ਲੈ ਕੇ ਚੱਲਾਂ ਤੇ ਮੈਂ ਕਿਹਾ ਨਾਲੇ ਉਹਨੂੰ ਆਰੂ ਦੇਣੇ ਆਪਣੇ ਦੋਸਤ ਨਾਲੇ ਮੈਂ ਪਿੰਡ ਜਿਹੜੀ ਨਾ ਸਬਜ਼ੀ ਲੈਣਾ ਦੁਕਾਨ ਤੋਂ ਇਸ ਕਰਕੇ ਮਾਰੂ ਤੋੜ ਕੇ ਛਾਪਰ 'ਚ ਪਾ ਤੇ ਮੈਂ ਹੁਣ ਪਿੰਡ ਵਾਸਤੇ ਨਿਕਲਣ ਲੱਗਾ। ਹਾਂਜੀ ਜੀ, ਮੈਂ ਇਹਨੂੰ ਜਾ ਸਿਖਾਉਂਦੇ ਆ ਐਲੀ ਜਾ ਸਿੱਖਣ ਦੇ ਆਸ ਦੀ ਸਕਦੀ ਅਲੀ ਜਾ ਸਿੱਖਣ ਦੇ ਆ ਮੋਟਰਸਾਈਕਲ ਦੀ ਅਸੀਂ ਭਾਈ ਲੈਣ ਜਾਂਦੇ ਆ ਡੀਜ਼ਲ। ਮੈਂ ਤੇ ਅਲੀ ਮੋਟਰਸਾਈਕਲ ਦੀ ਜਾ ਸਿੱਖ ਰਿਹਾ ਤੇ ਸਿੱਖ ਸਕਦੀ ਪਿੰਡ ਵਿੱਚ ਹੀ ਜਾਣਾ, ਪਿੰਡ ਵਿੱਚ ਚੱਲ ਪਿੰਡ ਅਸੀਂ ਪਹੁੰਚ ਚੱਲੇ ਆ। ਅਸੀਂ ਮੋਟਰਸਾਈਕਲ ਜਾ ਸਿੱਖਣ ਦੇ ਤੇ ਸੰਭਾਲ ਗਏ ਛੁੱਟੀ ਨਾ। ਹਾਂਜੀ ਜੀ, ਕੱਦੂ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਤੇ ਪਾਣੀ ਮੁਕੰਮਲ ਹੋ ਗਿਆ ਤੇ ਬਣੇ ਟਰੈਕਟਰ ਲਿਆ ਕੇ ਨਾ ਤੇ ਕੱਦੂ ਕਰਨਾ ਸ਼ੁਰੂ ਕਰ ਦਿੱਤਾ ਤੇ ਕੱਦੂ ਹੁਣ ਇਹ 'ਚ ਕਰਨੇ ਆ ਨਾ, ਫਿਰ ਕੱਲ ਨੂੰ ਇਹ 'ਚ ਪਾਣੀ ਪਾਵਾਂਗੇ ਵਾਹਨ 'ਚ ਤੇ ਫਿਰ ਇਹ 'ਚ ਕੱਦੂ ਕਰਾਂਗੇ। ਫਿਲਹਾਲ ਉਹਦੇ 'ਚ ਕੱਦੂ ਕਰਨ ਦੇ ਆ ਤੇ ਤਕਰੀਬਨ 4-4:30 ਦਾ ਟਾਈਮ ਹੋ ਗਿਆ ਸੀ, ਸ਼ਾਮ ਪੈ ਚੱਲੀ ਸੀ ਤੇ ਇਹ ਜਿਹੜਾ ਵਾਹਨ ਭਰ ਗਿਆ ਉਸ ਕਿਤੇ ਨੂੰ ਕੱਦੂ ਕਰ ਦਿੰਦੇ ਆ ਤੇ ਕੱਦੂ ਕਰ ਦਾਂਗੇ ਨਾ ਤੇ ਫਿਰ 5-6 ਦਿਨ ਪਈ ਰਵੇਗੀ ਨਾ। ਜਿਹੜਾ ਥੱਲੇ ਢੀਂਜਣ ਗਲ ਲਿਆ ਨਾ ਇਹਦਾ ਸਾਰਾ ਨਾ ਥੱਲੇ ਗਲ ਜਾਏਗਾ ਤੇ ਇਸ ਕਰਕੇ ਅਸੀਂ ਕਿਹਾ ਕਿ ਇਹਨੂੰ ਕੱਦੂ ਕਰ ਦਿੰਦੇ ਬਿਹਤਰੀਨ ਕਰ ਤੇ ਜਿਹੜਾ ਢੀਂਜਣ ਵਿੱਚ ਵਾਇਆ ਨਾ ਉਹ ਗਲ ਜਾਏਗਾ। ਇੱਥੇ ਅਸੀਂ ਤੁਹਾਨੂੰ ਪਤਾ ਸਫੇਦੇ ਵਢਾਏ ਸੀ ਤੋਰ ਲੈਣ ਵਿੱਚ ਤੇ ਇਹ ਸਫੇਦੇ ਵਢਾਏ ਸੀ ਤੇ ਕਰੇਨ ਵਾਲੇ ਕੋਈ ਨਹੀਂ ਮੋਟੇ ਪੁੱਟਣ ਆਏ ਤੇ ਇਸ ਕਰਕੇ ਫਿਰ ਅਸੀਂ ਕਿਹਾ ਕਿ ਚਲੋ ਨਹੀਂ ਪੁੱਟਣਾ ਤਾਂ ਨਾ ਸਹੀ ਤੇ ਹੁਣ ਅਗਲੀ ਸਾਲ ਫੇਰ ਪਟਾਵਾਂਗੇ ਨਾ। ਤੇ ਹੁਣ ਫਿਲਹਾਲ ਅਸੀਂ ਕਿਹਾ ਅਸੀਂ ਮੂੰਜੀ ਲਾ ਲਈਏ, ਮੂੰਜੀ ਤੋਂ ਬਾਅਦ ਅਸੀਂ ਕਿਹਾ ਕਿ ਹੁਣ ਜਿਹੜੇ ਸਫੇਦੇ ਨੇ ਅਸੀਂ ਪਟਾਵਾਂਗੇ ਤੇ ਇਹਦੇ 'ਚ ਹੁਣ 2 ਪਤਾ ਨਹੀਂ 3 ਸੀਆਂ ਲਾਗੋ ਨਹੀਂ ਲਾਉਂਦੇ ਨੇ, ਕਿੰਨੀਆਂ ਲਾਉਂਦੇ ਨੇ ਮੈਨੂੰ ਨਹੀਂ ਪਤਾ ਤੇ 5-6 ਸੀਆਂ ਲਾਉਣਗੇ ਤੇ ਜਿਹੜਾ ਢੀਂਜਣ ਨਾਲ ਨੱਪਿਆ ਜਾਏਗਾ। ਤਵਿਆਂ ਦੇ ਦੋਰ ਲਾਈ ਆ ਨਾ ਇਸ ਕਰਕੇ ਢੀਂਜਣ ਜਿਹੜਾ ਨਾ ਨਹੀਂ ਦਿਸਦਾ ਪਿਆ, ਮਤਲਬ ਸਾਰਾ ਢੀਂਜਣ ਜਿਹੜਾ ਨਾ ਨੱਪਿਆ ਗਿਆ ਥੱਲੇ ਤੇ ਹੁਣ ਟਰੈਕਟਰ ਨਾਲ ਅਸੀਂ ਵਾਵਾਂਗੇ ਨਾ ਤੇ ਹੋਰ ਮਸਲਨ ਕੱਦੂ ਵਾਜੇਗਾ ਨਾ ਤੇ ਕਾਲ ਤੇ ਕਰੇ ਉੱਕਾ ਇਹਨੇ ਫਲੂਦਾ ਬਣ ਜਾਣਾ ਤੇ ਫਿਰ ਚੰਗੀ ਖਾਦ ਬਣੇਗੀ DAP। ਇੱਕ ਸਾਡਾ ਜਿਹੜੀ ਨਾ ਪੱਖਾ ਖਰਾਬ ਆ ਨਾ, ਪੱਖਾ ਆਵਾਜ਼ ਦੇਣ ਦਿਆ ਸਾਡਾ ਤੇ ਦੂਸਰਾ ਹੁਣ ਸ਼ਾਮ ਪੈਣ ਵਾਲੀ ਹੈ ਤੇ ਐਵਰੇਜ ਦੇਣ ਦਈ ਹੈ 48 ਦੀ 48 ਦੀ ਐਵਰੇਜ ਦੇਣ ਦਈ ਤੇ ਪੱਖਾ ਕਿਉਂਕਿ ਸਾਡਾ ਖਰਾਬ ਹੋਇਆ ਨਾ ਇਸ ਕਰਕੇ ਫਿਰ ਆਵਾਜ਼ ਦਿੰਦਾ ਤੇ ਪਾਣੀ ਥੋੜਾ ਤੇ ਸ਼ਾਮ ਪੈ ਚੱਲੀ ਸੀ ਤੇ ਜਿਹੜਾ ਟੂਬਲ ਜਿਹੜਾ ਨਾ ਬੰਦ ਹੋ ਜਾਂਦਾ ਸੀ ਤੇ ਮੈਂ ਕਿਹਾ ਤੁਹਾਨੂੰ ਵਿਖਾ ਦਈਏ ਪੱਖਾ ਅਸੀਂ ਜਦੋਂ ਨਵਾਂ ਬੋਰ ਕਰਾ ਲਿਆ ਨਾ ਸਭ ਕੁਝ ਨਵਾਂ ਹੋ ਗਿਆ ਤੇ ਫਿਰ ਪਾਣੀ ਜਿਹੜਾ ਨਾ ਬਿਹਤਰੀਨ ਕੱਢੇਗਾ ਤੇ ਹੁਣ ਪਾਣੀ ਜਿਹੜਾ ਸ਼ਾਮ ਪੈ ਚੱਲੀ ਤੇ ਪਾਣੀ ਇਸ ਕਰਕੇ ਥੋੜਾ ਹੋ ਗਿਆ। 36 ਪਲੇਟਾਂ ਲੱਗੀਆਂ ਨੇ ਤੇ ਪਾਣੀ ਫਿਲਹਾਲ ਤੇ ਸਹੀ ਹੈ ਤੇ ਹੁਣ ਦੇ ਮੁਤਾਬਕ ਤੇ ਅੱਗੇ ਦਾ ਪਤਾ ਕੋਈ ਨਹੀਂ, ਅੱਗੋਂ ਨਹੀਂ ਉਹ ਮਾਰਨ ਨੇ ਕੱਦੂ ਤੇ ਹੁਣ ਮੈਂ ਕਿਹਾ ਚਲੋ ਮੈਂ ਵੀ ਨਾ ਖਾਣਾ ਖਾ ਲਵਾਂ ਤੇ ਫਿਰ ਅਸੀਂ ਕਰਦੇ। ਹਾਂਜੀ ਜੀ, ਹੁਣ ਅਸੀਂ ਵੱਢਣ ਲੱਗੇ ਪੱਠੇ, ਟੂਆ ਸਾਡਾ ਬੰਦ ਹੋ ਗਿਆ ਤੇ ਰਹਿ ਜਿਹੜੇ ਨੇ ਪੱਠੇ ਥੋੜੇ ਜਿਹੇ ਗਏ ਨੇ ਤੇ ਅਸੀਂ ਕਿਹਾ ਚਲੋ ਇਹ ਵੱਢ ਲਈਏ। ਥੋੜੇ ਜਿਹੇ ਪੱਠੇ ਖਲੋਤੇ ਨੇ, ਇਹ ਬਸ ਰਹਿ ਗਏ ਨੇ। ਅਸੀਂ ਕਿਹਾ ਚਲੋ ਅੱਜ ਇਹ ਵੱਢ ਕੇ ਕੱਲ ਨੂੰ ਅੱਬੋ ਨੇ ਤੇ ਕੱਦੂ ਮਾਰ ਦੇਣਾ ਤੇ ਇਸ ਕਰਕੇ ਅਸੀਂ ਕਿਹਾ ਚਲੋ ਵੱਢ ਲਈਏ। ਨਹਿਰ ਦੇ ਨਾਲ ਹੀ ਨੇ ਬਿਲਕੁਲ ਤੇ ਅਸੀਂ ਕਿਹਾ ਚਲੋ ਪੱਠੇ ਵੱਢ ਲਈਏ ਤੇ ਕੱਲ ਨੂੰ ਇਹ ਜਗ੍ਹਾ ਵਾਹ ਕੇ ਤੇ ਕੱਦੂ ਮਾਰ ਦੇਣਾ। ਤੇ ਇਹ ਜਿਹੜਾ ਨਾ ਸਾਡੀ ਪਰਲੇ ਪਾਸੇ ਨਹਿਰ ਹੈ ਤੇ ਨਹਿਰ ਦੇ ਪਰਲੇ ਪਾਸੇ ਸਾਡਾ ਪੰਜ ਚੱਕ ਪਿੰਡ ਤੇ ਅਸੀਂ ਹੁਣ ਵੱਢਣ ਲੱਗੇ ਤੇ ਪੱਠੇ ਤੇ ਰਹਿਮਾਨ ਆਉਂਦੇ ਆ, ਪਤਾ ਨਹੀਂ ਕਿੱਥੇ ਰਹਿ ਗਿਆ ਤੇ ਉਹ ਆਂਦਾ ਤੇ ਫਿਰ ਅਸੀਂ ਪੱਠੇ ਵੱਢਣੇ ਸ਼ੁਰੂ ਕਰਨੇ। ਉਹ ਸਾਡਾ ਘਰ ਹੈ ਹਿੰਦੂ ਤੇ ਬਾਕੀ ਸਾਰਾ ਜਿਹੜਾ ਢੀਂਜਣ ਵਾਹ ਦਿੱਤਾ ਤੁਹਾਨੂੰ ਕੱਦੂ ਵੀ ਮਾਰ ਦਿੱਤਾ ਤੇ ਹੁਣ ਸ਼ਾਮ ਪੈ ਗਈ ਹੈ ਤੇ ਹੁਣ ਪੱਠੇ ਥੋੜੇ ਜਿਹੇ ਪੱਠੇ ਨੇ ਆ ਖਲੋਤੇ ਮਸਨ ਚੰਗੀ ਰੇੜੀ ਹੋ ਜਾਣੀ ਤੇ ਅਸੀਂ ਵੱਢ ਕੇ ਲੈ ਜਾਂਦੇ ਘਰ ਤੇ ਉਸ ਤੋਂ ਬਾਅਦ ਫਿਰ ਕੱਲ ਨੂੰ ਇਹਨੂੰ ਵਾਹ ਕੇ ਅੱਜ ਦਾ ਵਲੋਗ ਇੱਥੇ ਖਤਮ ਕਰਨੇ। ਦੁਆਵਾਂ 'ਚ ਯਾਦ ਰੱਖਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਓਕੇ, ਅੱਲਾ ਹਾਫਿਜ਼।